ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬੇਰੁਜ਼ਗਾਰੀ ਦੀ ਗੱਲ ਕਰਾਂਗੇ। ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੇ ਹਾਲਾਤ ਕੀ ਨੇ, ਕਿੰਨੇ ਲੋਕਾਂ ਦਾ ਰੁਜ਼ਗਾਰ ਖੁੱਸਿਆ, ਕਿੰਨੇ ਲੋਕਾਂ ਕੋਲੇ ਰੁਜ਼ਗਾਰ ਹੈ ਨਹੀਂ, ਮੋਦੀ ਸਰਕਾਰ ਨੇ ਕੀ ਦਾਅਵੇ ਕੀਤੇ ਸੀ, ਕਿਹੜੀਆਂ-ਕਿਹੜੀਆਂ ਭਰਤੀਆਂ ਦੇ ਵਿੱਚ ਘੁਟਾਲੇ ਹੋਏ। ਨਾਲੋਂ ਨਾਲ ਇਹ ਵੀ ਦੱਸਾਂਗੇ ਕਿ ਕਿਹੜੇ-ਕਿਹੜੇ ਫਾਰਮ ਭਰੇ ਗਏ ਨੌਕਰੀਆਂ ਦੇ, ਪਰ ਹਾਲੇ ਤੱਕ ਨੌਕਰੀਆਂ ਨਹੀਂ ਮਿਲੀਆਂ। ਜਾਣੀ ਕਿ ਭਰਤੀ ਪ੍ਰੋਸੈਸ ਵੀ ਲੰਬੇ ਨੇ, ਜਟਿਲ ਨੇ, ਇਮਤਿਹਾਨ ਦੇ ਕੇ ਵੀ ਨੌਕਰੀਆਂ ਨਹੀਂ ਮਿਲੀਆਂ। ਪਰ ਭਾਰਤ ਦੀ ਇੱਕ ਸੂਬੇ ਨੇ ਇੱਕ ਵੱਖਰੀ ਤਰ੍ਹਾਂ ਦਾ ਕਮਾਲ ਕੀਤਾ ਹੈ। ਭਾਰਤ ਦਾ ਸੂਬਾ ਇੱਕ ਆਂਧਰਾ ਪ੍ਰਦੇਸ਼ ਹੈ। ਉੱਥੇ 4500 ਜਿਹੜੇ ਅਧਿਆਪਕ ਹੈ ਉਹਨਾਂ ਦਾ ਇੱਕ ਟੈਸਟ ਹੋਇਆ ਸੀਗਾ, ਅਧਿਆਪਕਾਂ ਦੀਆਂ ਅਸਾਮੀਆਂ ਨਿਕਲੀਆਂ ਸੀਗੀਆਂ। ਉਸ ਟੈਸਟ ਦੇ ਵਿੱਚੋਂ ਹੁਣ ਜਿਹੜੇ ਅਧਿਆਪਕ ਰੱਖੇ ਗਏ ਆ ਉਹਨਾਂ ਨੂੰ ਨਿਯੁਕਤੀ ਪੱਤਰ ਹੁਣ ਮਿਲੇ ਆ ਤੇ ਇਹ ਗੱਲ 1998 ਦੀ ਹੈ। ਯਾਨੀ ਕਿ 24 ਸਾਲਾਂ ਬਾਅਦ ਮਹਿਕਮੇ ਨੇ ਇਹ ਹੁਣ ਦੱਸਿਆ ਕਿ ਹੁਣ ਇਹ ਜਿਹੜੇ ਅਧਿਆਪਕ ਆ ਉਹ ਰੱਖੇ ਜਾਣਗੇ। ਆਂਧਰਾ ਪ੍ਰਦੇਸ਼ ਦੀ ਇਹ ਮਿਸਾਲ ਆ। 1998 ਦੇ ਟੈਸਟ ਪਾਸ ਕਰਨ ਵਾਲੇ 4500 ਉਮੀਦਵਾਰਾਂ ਨੂੰ ਹੁਣ ਜਾ ਕੇ ਬਤੌਰ ਰੈਗੂਲਰ ਅਧਿਆਪਕ ਜਿਹੜੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਇਹ ਸੁਣਨ ਦੇ ਵਿੱਚ ਆਇਆ ਕਿ ਕਈਆਂ ਦੀ ਉਮਰ ਹੱਦ ਲੰਘ ਗਈ ਹੈ ਤੇ ਇੱਕ ਦੋ ਤਾਂ ਵਿਚਾਰੇ ਕੋਈ ਸੜਕ ਹਾਦਸਿਆਂ ਕਰਕੇ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਨਹੀਂ ਰਹੇ, ਜਿਹੜਾ ਕਿ ਬੜਾ ਮੰਦਭਾਗਾ ਵਾ। ਹੁਣ ਦੇਖੋ ਵੀ 24 ਸਾਲ ਉਹਨਾਂ ਬੰਦਿਆਂ ਨੇ ਉਡੀਕਿਆ ਕਿ ਸਾਨੂੰ ਰੈਗੂਲਰ ਕਰਨਗੇ। ਇਹਨਾਂ 24 ਸਾਲਾਂ ਦੇ ਦਰਮਿਆਨ ਕਈ ਬੰਦੇ ਜਿਹੜੇ ਆ ਉਹ ਨੌਕਰੀ ਛੱਡ ਕੇ ਚਲੇ ਗਏ ਹੋਣਗੇ। ਤੁਸੀਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਦੋਂ ਨਵੀਂ ਭਗਵੰਤ ਮਾਨ ਸਰਕਾਰ ਬਣੀ ਆ, ਉਦੋਂ ਇੱਕ ਬੰਦੇ ਨੇ 3 ਸਾਲਾਂ ਪਿੱਛੋਂ ਤਨਖਾਹ ਦੀ ਉਡੀਕ ਦੇ ਵਿੱਚ ਖੁਦਕੁਸ਼ੀ ਕੀਤੀ ਸੀ ਕਿ ਤਨਖਾਹ ਨਹੀਂ ਮਿਲੀ। 36 ਮਹੀਨੇ ਕੰਮ ਕੀਤਾ ਉਹਨੇ ਸਰਕਾਰ ਦਾ, ਤਨਖਾਹ ਨਹੀਂ ਮਿਲੀ। ਇਸ ਵੇਲੇ ਕਈ ਰਾਜ ਐਸੇ ਨੇ ਜਿੱਥੇ ਭਾਰਤ ਦੇ ਜਿੱਥੇ ਅਸਾਮੀਆਂ ਦੇ ਇਮਤਿਹਾਨ ਤਾਂ ਹੋਏ ਨੇ ਪਰ ਨਤੀਜੇ ਜਾ ਕੇ ਨਹੀਂ ਨਿਕਲੇ ਜਾਂ ਲੇਟ ਹੋਏ ਨੇ, ਜਾਂ ਕਈ ਅਸਾਮੀਆਂ ਤੇ ਕਈ ਭਰਤੀ ਘੁਟਾਲੇ ਵੀ ਹੋਏ ਨੇ। ਦੇਸ਼ ਦੇ ਵਿੱਚ ਨੌਕਰੀਆਂ ਪੈਦਾ ਕਰਨ ਦੇ ਹਾਲਾਤ ਕੀ ਨੇ, ਕਿਹੜੀਆਂ ਅਸਾਮੀਆਂ ਜਿਹੜੀਆਂ ਨਿਕਲਦੀਆਂ ਵੀ ਨੇ ਉਹ ਅੱਗੇ ਜਾ ਕੇ ਕਿਵੇਂ ਜਟਿਲ ਹੋ ਜਾਂਦੀਆਂ ਨੇ, ਤੁਹਾਡੇ ਸਾਹਮਣੇ ਹੈ। ਹੁਣ ਤੁਸੀਂ ਪੱਛਮੀ ਬੰਗਾਲ ਦੀ ਇੱਕ ਉਦਾਹਰਨ ਸੁਣੀ ਹੋਣੀ ਹੈ। ਇੱਕ ਮੰਤਰੀ ਨੂੰ ਈਡੀ ਨੇ ਅਰੈਸਟ ਕੀਤਾ, ਉਹਦੀ ਮਹਿਲਾ ਦੋਸਤ ਦੇ ਘਰੋਂ ਕਾਫੀ ਕਰੋੜਾਂ ਦੇ ਵਿੱਚ ਨਕਦੀ ਮਿਲੀ ਆ। ਪਾਰਥਾ ਚੈਟਰਜੀ ਉਹਦਾ ਨਾਮ ਆ, ਜੇ ਮੈਂ ਗਲਤ ਨਾ ਹੋਵਾਂ। ਹਰਿਆਣੇ ਦਾ ਚੌਟਾਲਾ ਪਰਿਵਾਰ ਨੌਕਰੀ ਘੁਟਾਲਿਆਂ ਦੇ ਮਾਮਲੇ ਦੇ ਵਿੱਚ ਸਜ਼ਾ ਜ਼ਾਫਤਾ। ਉਹ ਚੌਟਾਲਾ ਪਰਿਵਾਰ ਜਿਹਦੀ ਤੂਤੀ ਬੋਲਦੀ ਹੁੰਦੀ ਸੀ ਕਿਸੇ ਦਿਨ। ਸੋ ਉਸ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਆ ਜਾਈਏ, ਕਈ ਭਰਤੀਆਂ ਵਾ, ਕਈ ਉਮੀਦਵਾਰ ਇਹੋ ਜਿਹੇ ਆ ਜਿਨ੍ਹਾਂ ਨੇ ਟੈਸਟ ਵੀ ਪਾਸ ਕੀਤੇ ਆ ਤੇ ਸਾਰਾ ਕੁਝ ਕਲੀਅਰ ਆ, ਬਟ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਕਈ ਮਹਿਕਮੇ ਇਹੋ ਜਿਹੇ ਆ, ਹੁਣ ਖਾਸ ਕਰਕੇ ਵਿਧਾਨ ਸਭਾ ਦੇ ਵਿੱਚ ਲੰਘੀ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ, ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਬੰਦੇ ਰੱਖੇ ਔਰ ਇਹ ਸਿਆਸਤਦਾਨ ਐਡੇ ਬੇਸ਼ਰਮ, ਇੰਨੇ ਮਕਾਰ, ਇੰਨੇ ਚਲਾਕ ਲੋਕ ਨੇ ਇਹ ਸਿਆਸਤਦਾਨ। ਇਹਨਾਂ ਨੇ ਆਪਦੀ ਬੰਦੇ ਉੱਥੇ ਭਰਤੀ ਕਰਾ ਲਏ। ਔਰ ਬੇਸ਼ਰਮੀ ਦੀ ਗੱਲ ਇਹ ਆ ਵੀ ਕਈ ਬਾਹਰੀ ਰਾਜਾਂ ਦੇ ਬੰਦੇ ਇਹਨਾਂ ਨੇ ਭਰਤੀ ਕੀਤੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰ ਕੇ। ਸੋ ਇਹ ਸਟੇਜਾਂ 'ਤੇ ਜਦੋਂ ਬੁੱਕਦੇ ਹੁੰਦੇ ਨਾ, ਜਦੋਂ ਸਟੇਜਾਂ 'ਤੇ ਬੋਲਦੇ ਹੁੰਦੇ ਆ, ਉਦੋਂ ਨਾ ਜਾਇਆ ਕਰੋ। ਇਹ ਬੜੇ ਨਾਟਕੀ ਲੋਕ ਨੇ ਅਸਲ ਦੇ ਵਿੱਚ। ਕੋਈ ਰੋਣ ਲੱਗ ਪੈਂਦਾ, ਕੋਈ ਵੱਡੇ ਦਾਅਵੇ ਕਰਦਾ, ਕੋਈ ਕਲਾਕਾਰ ਬਣ ਜਾਂਦਾ, ਕੋਈ ਕਿਵੇਂ। ਵਿਧਾਨ ਸਭਾ ਰਿਕਰੂਟਮੈਂਟ ਸਕੈਮ ਕੱਢ ਕੇ ਦੇਖਿਓ ਗੂਗਲ 'ਤੇ ਜਾ ਕੇ, ਤੁਹਾਨੂੰ ਸਾਰੀ ਲਿਸਟ ਨਿਕਲ ਆਊਗੀ ਜਿਹਦੇ ਵਿੱਚ ਵੱਡੇ ਨਾਂ ਨੇ ਕਾਂਗਰਸ ਦੇ, ਵੱਡੇ ਜਿਨ੍ਹਾਂ ਨੂੰ ਤੁਸੀਂ ਵੱਡੇ ਲੀਡਰ ਮੰਨਦੇ ਹੋ ਨਾ, ਉਹਨਾਂ ਨੇ ਵੱਡੇ ਕਾਂਡ ਤੇ ਵੱਡੇ ਘੁਟਾਲੇ ਕੀਤੇ ਹੋਏ ਆ। ਇਸੇ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਨੌਕਰੀ ਘੁਟਾਲਾ ਹੋਇਆ ਸੀ। ਉਹ ਨੌਕਰੀ ਘੁਟਾਲਾ ਕੀ ਸੀਗਾ ਕਿ ਜਿਹੜੇ ਪੰਸਪ ਆ ਜਾਂ ਸਥਾਨਕ ਸਰਕਾਰਾਂ ਵਾ ਜਾਂ ਪੁੱਡਾ ਦੇ ਵਿੱਚ ਨਿਯੁਕਤੀਆਂ ਹੋਈਆਂ ਸੀਗੀਆਂ ਤੇ ਲੱਖਾਂ ਰੁਪਏ ਰਿਸ਼ਵਤ ਦੇ ਕੇ ਇਹ ਨੌਕਰੀਆਂ ਲਈਆਂ ਗਈਆਂ ਸੀਗੀਆਂ। ਪੰਜਾਬ ਦੇ ਵਿੱਚ ਹੋਰ ਬੜੇ ਵੱਡੇ ਸਕੈਮ ਨੇ ਨੌਕਰੀਆਂ ਦੇ। ਔਰ ਇਹ ਡੱਡੀ ਤੁਹਾਨੂੰ ਯਾਦ ਹੋਣਾ, ਮਲੋਟ ਵਾਲਾ, ਇਹ ਅਕਾਲੀ ਦਲ ਦੀ ਸਰਕਾਰ ਦਾ ਇਹ ਘੁਟਾਲਾ ਵਾ। ਇੱਕ ਨੀਗਾ, ਬਹੁਤ ਸਾਰੇ ਘੁਟਾਲੇ ਇਹੋ ਜਿਹੇ ਆ ਜਿੱਥੇ ਜਿਹੜੇ ਬੇਰੁਜ਼ਗਾਰ ਆ ਉਹਨਾਂ ਦਾ ਸ਼ੋਸ਼ਣ ਕੀਤਾ ਗਿਆ। ਔਰ ਸਾਡੇ ਭੈਣ ਭਰਾ ਨੇ ਬੇਰੁਜ਼ਗਾਰ ਜਿਹੜੇ ਅੱਜ ਪਹਿਲਾਂ ਲੰਬੀ ਧਰਨਾ ਲਾਉਂਦੇ ਹੁੰਦੇ ਸੀ, ਬਠਿੰਡੇ ਲਾਉਣ ਲੱਗ ਪਏ, ਫਿਰ ਪਟਿਆਲੇ ਲਾਉਣ ਲੱਗ ਪਏ, ਹੁਣ ਇਹਨਾਂ ਦੀ ਜਗ੍ਹਾ ਬਦਲ ਗਈ ਹੈ, ਇਹ ਸੰਗਰੂਰ ਲਾਉਣ ਲੱਗ ਪਏ ਆ। ਕਿੱਥੇ ਜਾਣ? ਰੁਜ਼ਗਾਰ ਤਾਂ ਉਹ ਤੋਂ ਹੀ ਮੰਗਣਾ ਨਾ ਜਿਹਦੇ ਕੋਲੇ ਸੂਬੇ ਦਾ ਸਾਰਾ ਕਾਰਜ ਭਾਰ ਆ। ਸੋ ਧਰਨਾ ਕਿੱਥੇ ਲਾਉਣ? ਇਸ ਵੇਲੇ ਸੰਗਰੂਰ ਲਾ ਰਹੇ ਆ। ਔਰ 646 ਭਰਤੀ ਅਧਿਆਪਕ ਜਿਹੜੇ ਉਹਨਾਂ ਨੇ, ਆਪਾਂ ਖਬਰਾਂ ਵੀ ਸ਼ੇਅਰ ਕਰਦੇ ਹਾਂ ਵੀ ਉਹਨਾਂ ਨੇ ਕਿਵੇਂ 2-3 ਜਣਿਆਂ ਨੇ ਤਾਂ ਇਸ ਤੱਕ ਹੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤੋਂ ਅੱਕ ਕੇ। ਸੋ ਕੈਪਟਨ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਘਰ ਰੁਜ਼ਗਾਰ ਦੇਵਾਂਗੇ। ਹੁਣ ਪੰਜਾਬ ਦੇ ਵਿੱਚ ਤਾਂ 55 ਲੱਖ ਪਰਿਵਾਰ ਹੈ, ਕਿੱਥੋਂ ਰੁਜ਼ਗਾਰ ਦੇਣਾ ਸੀਗਾ? 20 ਲੱਖ, ਫਿਰ 20 ਲੱਖ ਤੇ ਆ ਗਈ ਗੱਲ ਕਰਦੇ ਫਿਰ ਕਹਿੰਦੇ 91,000 ਕਰੋੜ ਦਾ ਨਿਵੇਸ਼ ਲਿਆਵਾਂਗੇ। ਬਣਿਆ ਕੀ? ਕੈਪਟਨ ਸਾਹਿਬ ਬਿਹਤਰ ਜਾਣਦੇ ਨੇ ਮੇਰੇ ਨਾਲੋਂ ਤਾਂ। ਉਸ ਤੋਂ ਬਾਅਦ ਬੇਰੁਜ਼ਗਾਰੀ ਦੀ ਗੱਲ ਚੱਲੀਏ ਤਾਂ ਮੋਦੀ ਸਰਕਾਰ ਦੇ ਰਾਜ ਦੇ ਵਿੱਚ, ਮੋਦੀ ਸਾਹਿਬ ਦੇ ਰਾਜ ਦੇ ਵਿੱਚ ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਤੋੜਿਆ ਵਾ। ਪਿਛਲੇ 45 ਸਾਲਾਂ ਦੇ ਵਿੱਚੋਂ
ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਸੀ। ਔਰ ਬਾਅਦ ਦੇ ਵਿੱਚ ਤਾਂ ਇਹਨਾਂ ਨੇ ਆਂਕੜਾ ਵਿਭਾਗ ਦੇ ਕਈ 1-2 ਅਫਸਰ ਵੀ ਬਦਲ ਦਿੱਤੇ ਸੀਗੇ। ਇਹਨਾਂ ਨੇ ਬੰਦ ਕਰਤਾ ਕਿ ਆਂਕੜੇ ਨਹੀਂ ਦੇਣੇ, ਕਿ ਕਿਤੇ ਦੇਸ਼ ਦੀ ਤਸਵੀਰ ਲੋਕਾਂ ਨੂੰ ਪਤਾ ਨਾ ਲੱਗ ਜੇ। ਪਰ ਤੁਸੀਂ ਦੇਖੋ ਵੀ ਉਹ ਕਾਂਡ ਤੋਂ ਬਾਅਦ, ਆਂਕੜਾ ਲੁਕਾਉਣ ਤੋਂ ਬਾਅਦ ਦੇਸ਼ ਦੇ ਵਿੱਚ ਫੇਰੇ ਜਿੱਤ ਗਏ ਆ। ਮੋਦੀ ਸਾਹਿਬ ਰਿਪੀਟ ਹੋਇਆ 2019 ਤੋਂ ਬਾਅਦ। ਔਰ ਦੂਜੀ ਗੱਲ ਇਹ ਆ ਵੀ ਤੁਸੀਂ ਯੂਪੀ ਦੇ ਵਿੱਚ ਵੇਖੋ ਵੀ ਆਕਸੀਜਨ ਨਾ ਮਿਲਣ ਕਰਕੇ ਕਿੰਨੇ ਲੋਕਾਂ ਦਾ ਬੁਰਾ ਹਾਲ ਸੀ। ਸਿਵਿਆਂ ਦੇ ਵਿੱਚ ਥਾਂ ਨਹੀਂ ਸੀ ਬਚੀ, ਲਾਸ਼ਾਂ ਗੰਗਾ ਦੇ ਵਿੱਚ ਤੇਰੀਆਂ। ਪਰ ਯੋਗੀ ਸਾਹਿਬ ਰਿਪੀਟ ਕੀਤੇ ਆ। ਸੋ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹਨਾਂ ਨੂੰ ਚੁਣਨ ਵਾਲੇ ਅਸੀਂ ਆ। ਖੈਰ, ਰੁਜ਼ਗਾਰ ਦੀ ਸਮੱਸਿਆ, ਹੁਣ ਰੁਜ਼ਗਾਰ ਦੀ ਸਮੱਸਿਆ ਕੀ ਹੈ ਭਾਰਤ ਦੇ ਵਿੱਚ? ਇਹ ਆਂਕੜੇ ਸੁਣ ਕੇ ਤੁਹਾਡੇ ਜਿਹੜੇ ਲੂੰ ਕੰਢਿਆ ਖੜੇ ਹੋ ਜਾਣਗੇ, ਤੁਸੀਂ ਹੈਰਾਨ ਹੋ ਜਾਓਗੇ। ਰੁਜ਼ਗਾਰ ਦੀ ਸਮੱਸਿਆ ਹਰ ਸਾਲ ਇੰਨੀ ਡੂੰਘੀ ਹੁੰਦੀ ਜਾ ਰਹੀ ਹੈ ਕਿ ਹਰ ਸਾਲ ਨੌਕਰੀ ਨਾ ਮਿਲਣ ਤੋਂ ਬਾਅਦ 45 ਕਰੋੜ ਤੋਂ ਵੱਧ ਲੋਕ ਐਸੇ ਆ ਜਿਨ੍ਹਾਂ ਨੇ ਕੰਮ ਦੀ ਭਾਲ ਹੀ ਕਰਨੀ ਛੱਡ ਦਿੱਤੀ ਆ। ਸੈਂਟਰ ਫਾਰ ਮੋਨੀਟਰਿੰਗ ਬੈਡ ਇਕਨੋਮੀ ਦੀ ਰਿਪੋਰਟ ਦੇ ਮੁਤਾਬਕ ਕੰਮ ਨਾ ਮਿਲਣ ਕਰਕੇ ਨਿਰਾਸ਼ ਲੋਕਾਂ ਦੇ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ। ਬੀਬੀਆਂ ਦੀ ਗੱਲ ਕਰੀਏ ਤਾਂ ਆਬਾਦੀ ਦੇ ਵਿੱਚ ਉਹ 49% ਦੀ ਬਣਦੀਆਂ, ਪਰ ਅਰਥ ਵਿਵਸਥਾ ਦੇ ਵਿੱਚ ਜਿਹੜੀ ਹਿੱਸੇਦਾਰੀ ਉਹਨਾਂ ਦੀ ਹੁਣ ਅੱਧਾ ਨਹੀਂ ਉਹ ਆਬਾਦੀ ਦਾ, ਤੇ ਅਰਥ ਵਿਵਸਥਾ ਦੇ ਵਿੱਚ ਹਿੱਸੇਦਾਰੀ ਉਹਨਾਂ ਦੀ 18% ਹੈ। ਸੋ ਉਹਨਾਂ ਨੂੰ ਯੋਗਤਾਵਾਂ ਦੇ ਮੁਤਾਬਕ ਕੰਮ ਨਹੀਂ ਮਿਲ ਰਿਹਾ। ਕੇਂਦਰ ਸਰਕਾਰ ਦੇ ਵਿੱਚ ਇਸ ਵੇਲੇ ਸੂਬਿਆਂ ਦੇ ਵਿੱਚ ਤੇ ਕੇਂਦਰ ਸਰਕਾਰ ਦੇ ਵਿੱਚ 20-25 ਲੱਖ ਅਸਾਮੀਆਂ ਖਾਲੀ ਹੈ। ਹਰੇਕ ਸੂਬੇ ਦੇ ਵਿੱਚ ਵੀ ਲੱਖਾਂ ਅਸਾਮੀਆਂ ਖਾਲੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ, ਪਾਵਰਕਾਮ ਮਹਿਕਮਾ, ਸਿੱਖਿਆ ਮਹਿਕਮਾ, ਪੁਲਿਸ ਮਹਿਕਮਾ, ਸਿਹਤ ਵਿਭਾਗ, ਜੰਗਲਾਤ, ਸਮਾਜਿਕ ਸੁਰੱਖਿਆ ਵਿਭਾਗ, ਮਾਲ ਮਹਿਕਮਾ ਤੇ ਹੋਰ ਬਹੁਤ ਸਾਰੇ ਮਹਿਕਮੇ ਐਸੇ ਆ ਜਿੱਥੇ ਮੁਲਾਜ਼ਮਾਂ ਦੀ ਵੱਡੀ ਘਾਟ ਰੜਕ ਰਹੀ ਆ। ਤੇ ਜੇਕਰ ਮੋਦੀ ਸਾਹਿਬ ਦੀ ਗੱਲ ਕਰੀਏ ਤਾਂ ਇਹਨਾਂ ਨੇ 2 ਕਰੋੜ ਨੌਕਰੀਆਂ ਦਾ ਵਾਅਦਾ 2 ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀਗਾ। 25 ਲੱਖ ਨੌਕਰੀਆਂ ਇਸ ਵੇਲੇ ਚਾਹੀਦੀਆਂ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੇ ਵਿੱਚ। ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਰੁਜ਼ਗਾਰ ਦੀ ਗੱਲ ਕਰਨ ਤੋਂ ਵੀ ਟਾਲਾ ਵੱਟਦੇ ਆ। ਅਗਨੀਪਥ ਸਕੀਮ ਲੈ ਕੇ ਆਏ ਆ ਕਿ 18-19 ਸਾਲ 20 ਸਾਲ ਦੇ ਮੁੰਡੇ ਨੂੰ ਭਰਤੀ ਕਰਾਂਗੇ, 4 ਸਾਲਾਂ ਬਾਅਦ ਉਹਨੂੰ ਘਰੇ ਤੋਰ ਦੇਣਗੇ 24-25 ਸਾਲ ਦੇ ਵਿੱਚ। ਕਿ ਜਦੋਂ ਉਹਨੂੰ ਕੋਈ ਰਿਸ਼ਤੇ ਦੀ ਗੱਲ ਹੋਈ ਤਾਂ ਕਹਿ ਦੇਣਗੇ ਕਿ ਮੁੰਡਾ ਸਾਡਾ ਰਿਟਾਇਰਡ ਆ ਆਰਮੀ ਦੇ ਵਿੱਚੋਂ ਜਾਂ ਕਿਸੇ ਵੀ ਸਰਵਿਸ ਦੇ ਵਿੱਚੋਂ, ਆਰਮੀ ਨਾਲ ਰਿਲੇਟਡ। ਸੋ ਇੱਥੇ ਦੇਖ ਲਓ ਤੁਸੀਂ ਕਿ 24 ਸਾਲ ਦਾ ਬੰਦਾ ਰਿਟਾਇਰ ਹੋ ਕੇ ਰਿਟਾਇਰਡ ਹੋ ਕੇ ਘਰ ਨੂੰ ਤੋਰ ਦਿੱਤਾ ਜਾਊਗਾ। ਸੋ ਖਾਲੀਆਂ ਅਸਾਮੀਆਂ ਤਾਂ ਭਰੀਆਂ ਹੀ ਜਾਣੀਆਂ ਚਾਹੀਦੀਆਂ, ਤਾਂ ਹੱਕ ਬਣਦਾ ਭਾਰਤ ਦੇ ਲੋਕਾਂ ਦਾ। ਪਰ ਅਸਲ ਦੇ ਵਿੱਚ ਜਿਹੜੀ ਭਰਤੀ ਪ੍ਰਕਿਰਿਆ ਉਹ ਪਾਰਦਰਸ਼ੀ ਹੋਵੇ ਤੇ ਨਾਲ ਜਲਦੀ ਵੀ ਨਿਬੇੜਨੀ ਚਾਹੀਦੀ ਹੈ। ਤੇ ਜਿਨ੍ਹਾਂ ਨੇ ਭਰਤੀ ਘੁਟਾਲੇ ਕੀਤੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਭਰਤੀ ਘੁਟਾਲੇ ਵਾਲੇ ਪੰਜਾਬ ਵਾਲੇ ਤਾਂ ਹਜੇ ਖੜੇ ਆ ਬੱਚੇ, ਜਿਹੜੇ ਕਾਂਗਰਸ ਵਾਲੇ ਆ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਭਰਤੀਆਂ ਕੀਤੀਆਂ। ਪਰ ਚੌਟਾਲੇ ਪਰਿਵਾਰ ਨੂੰ ਤੇ ਜਿਹੜਾ ਪਾਰਥਾ ਚੈਟਰਜੀ ਹੈ ਇਹਨੂੰ ਜ਼ਰੂਰ ਵੜ ਲਿਆ ਈਡੀ ਨੇ। ਪਾਰਥਾ ਚੈਟਰਜੀ ਨੂੰ ਇਹਦੇ ਦੋਸਤ ਦੇ ਘਰੋਂ ਕਰੋੜਾਂ ਰੁਪਏ ਦਾ ਕੈਸ਼ ਜਿਹੜਾ ਉਹ ਬਰਾਮਦ ਹੋਇਆ। ਸੋ ਇਹ ਇਸ ਦੇਸ਼ ਦੀ ਹੋਣੀ ਹੈ ਕਿ ਇੱਥੇ ਜਿਹੜੇ ਕਾਬਲ ਨੌਜਵਾਨ ਨੇ ਉਹ ਸੜਕਾਂ 'ਤੇ ਧਰਨੇ ਲਾਉਂਦੇ ਨੇ, ਪਰ ਜਿਹੜੇ ਲੀਡਰ ਆ ਜਿਨ੍ਹਾਂ ਨੂੰ ਤੁਸੀਂ ਕਈ ਆਪਦਾ ਆਦਰਸ਼ ਵੀ ਮੰਨਦੇ ਆ, ਉਹ ਜਦੋਂ ਸੱਤਾ ਆ ਜਾਂਦੀ ਹੈ ਨਾ, ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਰੁਜ਼ਗਾਰ ਫਲਾਣੇ ਥਾਂ ਰੁਜ਼ਗਾਰ ਆ, ਉੱਥੇ ਫਿਰ ਉਹ ਆਪਦਾ ਹੱਕ ਸਮਝਦੇ ਆ। ਤੁਸੀਂ ਦੇਖੋ ਪਾਰਟੀਆਂ ਦੇ ਵਿੱਚ ਇਹਨਾਂ ਨੇ ਸਾਰੇ ਕਿਤੇ ਆਪਦੇ ਅੱਗੇ ਕੀਤੇ ਹੋਏ ਆ। ਜਿਨ੍ਹਾਂ ਨੇ ਗਾਂਧੀ ਪਰਿਵਾਰ ਨੂੰ ਨਿੰਦੇ ਹੁੰਦੇ ਸੀ, ਬਾਦਲ ਪਰਿਵਾਰ ਕਦੇ ਕਿਸੇ ਟਾਈਮ, ਇਸੇ ਤਰ੍ਹਾਂ ਕੈਪਟਨ ਸਾਹਿਬ, ਇਸੇ ਤਰ੍ਹਾਂ ਚੰਦੂ ਮਾਜਰਾ ਸਾਹਿਬ, ਡਾਕਟਰ ਦਲਜੀਤ ਚੀਮਾ, ਸਿਕੰਦਰ ਮਲੂਕਾ, ਲੰਬੀ ਇੱਕ ਲਿਸਟ ਹੈ, ਰਤਨ ਸਿੰਘ ਅਜਨਾਲਾ, ਹੋਰ ਕਿੰਨੇ, ਬ੍ਰਹਮਪੁਰਾ ਸਾਹਿਬ ਨੇ, ਕਿੰਨੀ ਅਕਾਲੀ ਦਲ ਦੇ ਵਿੱਚ ਤਾਂ ਇੱਕ ਬੜੀ ਲੰਬੀ ਲਾਈਨ ਹੈ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜੀ ਦੇ ਦੂਜੇ ਪਾਸੇ ਬਾਜਵਾ ਫੈਮਿਲੀ ਜਿਹੜੀ ਉਹਦੇ, ਇਸੇ ਤਰ੍ਹਾਂ ਸੁਨੀਲ ਜਾਖੜ ਦਾ ਭਤੀਜਾ ਐਕਟੀ ਐਮਐਲਏ ਆ। ਕਿੰਨੀਆਂ ਫੈਮਲੀਜ਼ ਨੇ, ਭੱਠਲ ਨੇ ਆਪਦੇ ਜਵਾਈ ਨੂੰ ਟਿਕਟਾਂ ਤੱਕ ਦਵਾਈਆਂ ਹੋਈਆਂ ਨੇ, ਹਾਰੇ ਨੇ ਮੇਰੇ ਖਿਆਲ, ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੀ ਵਾਰੀ ਉਹ। ਸੋ ਇਹ ਆ ਹਾਲਾਤ, ਇਹ ਨੇ ਕਿ ਕਿੰਨੇ ਪੰਜਾਬ ਦੇ ਕਿੰਨੇ ਲੀਡਰ ਨੇ। ਜਿਹੜਾ ਲੀਡਰ ਵੇਖੋਗੇ ਕਿਸੇ ਉਹਨੇ ਹੋਰ ਨੌਜਵਾਨ ਨੂੰ ਅੱਗੇ ਆਉਣ ਦਿੱਤਾ ਵਾ, ਕਿਸੇ ਨੇ ਆਪਦੀ ਘਰ ਵਾਲੀ ਅੱਗੇ ਕੀਤੀ ਹੋਈ ਆ, ਕਿਸੇ ਨੇ ਆਪਦਾ ਜਵਾਈ ਅੱਗੇ ਕੀਤਾ ਹੋਇਆ, ਕਿਸੇ ਨੇ ਆਪਦਾ ਮੁੰਡਾ ਅੱਗੇ ਕੀਤਾ ਹੋਇਆ। ਕੋਈ ਤਾਂ ਇਹ ਜਿਹਾ ਮਹਾਨ ਪੁਰਸ਼ ਜਿਹਨੇ ਸਾਰੇ ਮਹਿਕਮੇ ਵਾਲੀ ਰੱਖੇ। ਸੋ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਵਾ ਕਿ ਇਹਨਾਂ ਦੇ ਘਰਾਂ 'ਚ ਕੁਛ ਨਹੀਂ ਮਿਲਣਾ। ਬੰਦ ਕਰ ਦਿਓ ਇਹਨਾਂ ਦੀ ਜੋ ਤੁਸੀਂ ਚਾਪਲੂਸੀਆਂ ਕਰਦੇ ਹੋ, ਜੋ ਇਹਨਾਂ ਦੇ ਕੰਮ ਕਰਦੇ ਹੋ, ਬੰਦ ਕਰ ਦਿਓ। ਜਦੋਂ ਤੁਹਾਡੇ ਕੋਲ ਯੋਗਤਾ, ਤੁਹਾਨੂੰ ਫਿਰ ਨਹੀਂ ਰੁਜ਼ਗਾਰ ਮਿਲ ਰਿਹਾ, ਔਰ ਜਦੋਂ ਰੁਜ਼ਗਾਰ ਦੀ ਵਾਰੀ ਆਉਂਦੀ ਹੈ ਇਹਨਾਂ ਨੇ ਆਪਦੇ ਅੱਗੇ ਕਰ ਦੇਣੇ। ਸੋ ਇਹ ਜਿਹੜੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਸੀ, 98 ਦੇ ਟੈਸਟ ਪਾਸ ਨੇ ਵਿਚਾਰੇ, 4500। ਕਸੂਰ ਕੀ ਹੈ? ਕਸੂਰ ਸਿਰਫ ਇਹਨਾਂ ਵਾ ਕਿ ਇੱਥੇ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਕਿੰਨਿਆਂ ਨੇ ਕੰਟਰੈਕਟ ਬੇਸ 'ਤੇ ਨੌਕਰੀ ਕੀਤੀ ਹੋਣੀ ਹੈ, ਕਿੰਨਿਆਂ ਨੇ ਕੀ ਪਾਪੜ ਵੇਲੇ ਹੋਣੇ ਆ, ਕਿੰਨਿਆਂ ਦੀ ਉਮਰ ਹੱਦ ਲੰਘ ਗਈ, ਕਿੰਨਿਆਂ ਦੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਇੱਕ ਬੇਰੁਜ਼ਗਾਰ ਬੰਦਾ ਪੈਸੇ ਇਕੱਠੇ ਕਰਕੇ ਤਰਲੇ ਮਾਰਦਾ, ਫਾਰਮ ਭਰਦਾ। ਕਿੰਨੇ ਲੋਕ ਨੇ ਜਿਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਸਕੀ। ਕਿੰਨੀਆਂ ਹੀ ਭਰਤੀਆਂ ਇਹੋ ਜਿਹੀਆਂ ਨੇ ਜਿੱਥੇ ਮਸਾਂ ਬੇਰੁਜ਼ਗਾਰਾਂ ਨੇ ਪੈਸੇ ਫੜ ਤੜ ਕੇ ਰੁਜ਼ਗਾਰ ਕੀਤਾ ਹੋਣਾ, ਪਰ ਇਹਨਾਂ ਦੀ ਆਵਾਜ਼ ਕੋਈ ਨਹੀਂ ਬਣਦਾ। ਕਿਉਂਕਿ ਜਿਹੜਾ ਮੀਡੀਆ ਵਾ
ਉਹਨੂੰ ਚਸਕਾਰੇ ਚਾਹੀਦੇ, ਮਸਕਰੇ ਚਾਹੀਦੇ ਉਹਨੂੰ, ਕਿ ਹਰ ਰੋਜ਼ ਉਹ ਇੱਕ ਗਿਰਝ ਵਾਂਗ ਆ, ਜਿੱਥੇ ਉਹਨੂੰ ਮਾਸ ਮਿਲਦਾ ਉਹ ਨੋਚਦਾ, ਮਤਲਬ ਵਿਊਜ਼ ਮਿਲਦੇ ਆ। ਸੋ ਇਹ ਅੱਜ ਸਾਡੇ ਏਜੰਡੇ ਤੇ ਨਹੀਂ ਆ। ਜੇ ਤੁਸੀਂ ਬੇਰੁਜ਼ਗਾਰ ਹੋ, ਇਹਨੂੰ ਸੁਣੋ ਤੇ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਿਓ, ਔਰ ਆਪਦੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਬੇਰੁਜ਼ਗਾਰਾਂ ਦੀ ਹੋਣੀ ਇਹ ਹੈ ਕਿ ਉਹਨਾਂ ਨੂੰ ਡੰਡੇ ਖਾਣੇ ਪੈਂਦੇ ਆ। ਲੋਕਾਂ ਦੇ ਧੀਆਂ ਪੁੱਤ ਡੰਡੇ ਖਾਣ ਵਾਸਤੇ ਨਹੀਂ ਬੈਠੇ। ਕੁਰਸੀਆਂ ਤੇ ਕਬਜ਼ੇ ਇਕੱਲੇ ਮਿਨਿਸਟਰਾਂ ਦੇ, ਮੰਤਰੀਆਂ ਸੰਤਰੀਆਂ ਦੇ ਨਹੀਂ ਹੋਣੇ ਚਾਹੀਦੇ, ਯੋਗ ਬੰਦਿਆਂ ਦੇ ਹੋਣੇ ਚਾਹੀਦੇ ਆ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬ